ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 2 ਤਰੀਕ ਆ ਤੇ ਦਿਨ ਜਿਹੜਾ ਸ਼ੁੱਕਰਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਸਵਿਟਜ਼ਰਲੈਂਡ ਦੇ ਵਿੱਚ ਵਾਪਰਿਆ ਸੀ, ਜਿੱਥੇ 40 ਜਣਿਆਂ ਦੀਆਂ ਮੌਤਾਂ ਹੋ ਗਈਆਂ ਤੇ 115 ਤੋਂ ਵੱਧ ਲੋਕ ਫੱਟੜ ਹੋਏ ਆ। ਹੁਣ ਜਿਹੜੇ ਬੱਚੇ ਸੀ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਉਹਨਾਂ ਦੇ ਰਿਮੇਨਸ ਲੱਭ ਰਹੇ ਆ ਕਿ ਕਿਸੇ ਤਰ੍ਹਾਂ ਪਛਾਣੇ ਜਾ ਸਕਣ, ਕਿਉਂਕਿ ਅੱਗ ਬੜੀ ਖਤਰਨਾਕ ਸੀ। ਸਾਰਾ ਕੁਝ ਵਿੱਚ ਹੀ ਜਿਹੜਾ ਸੜ ਕੇ ਸੁਆਹ ਹੋ ਗਿਆ ਹੈਗਾ। ਸੋ ਪਰਿਵਾਰ ਜਿਹੜੇ ਆ ਉਹ ਇਕੱਠੇ ਹੋਣੇ ਸ਼ੁਰੂ ਹੋਏ ਆ ਤਾਂ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਰਿਮੇਨਸ ਲੈ ਸਕਣ। ਕੈਲੀਫੋਰਨੀਆ ਦੇ ਵਿੱਚ ਅੱਜ ਲਾ ਅਬਾਈਡਿੰਗ ਜਿਹੜੇ ਗਨ ਓਨਰਸ ਆ ਉਹਨਾਂ ਦੇ ਲਈ ਇੱਕ ਵੱਡੀ ਜਿੱਤ ਦੀ ਖਬਰ ਆਈ ਆ। ਫੈਡਰਲ ਜੱਜ ਆ ਉਸ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਓਪਨ ਕੈਰੀ ਬੈਨ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਕਹਿੰਦੇ ਵੀ ਇਸ ਓਪੀਨੀਅਨ ਨੂੰ ਹੁਣ ਰਿਵਿਊ ਕਰ ਰਿਹਾ ਹੈ ਤੇ ਆਪਣੀਆਂ ਅਗਲੀਆਂ ਆਪਸ਼ਨਸ ਦੇ ਉੱਤੇ ਝਾਤ ਜਿਹੜੀ ਉਹ ਮਾਰੇਗਾ। ਇਹ ਜਿਹੜਾ ਫੈਸਲਾ ਆ, ਇੱਕ ਦੇ ਮੁਕਾਬਲੇ ਦੋ ਜਿਹੜੇ ਜੱਜਿਸ ਆ 9th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਇਹ ਕੇਸ ਜਿਹੜਾ ਗਿਆ ਹੋਇਆ ਸੀ। ਇਸ ਜਿਹੜੇ ਨੀਅਰ ਟੋਟਲ ਬੈਨ ਓਪਨ ਕੈਰੀ ਦੇ ਉੱਤੇ ਫਾਇਰ ਆਰਮਸ ਦੀ ਉਹ ਲੱਗੀ ਹੋਈ ਹੈ ਕੈਲੀਫੋਰਨੀਆ ਦੇ ਵਿੱਚ, ਤੇ ਉਸ ਬੈਨ ਦਾ ਜਿਹੜਾ ਕੁਝ ਹਿੱਸਾ ਆ ਉਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਹੈਗਾ ਆ। ਸੋ ਕੈਲੀਫੋਰਨੀਆ ਦੇ ਜਿਹੜੇ ਗਨ ਲਾਇਸੈਂਸਿੰਗ ਲਾਜ਼ ਆ ਉਸ ਦਾ ਕੁਝ ਹਿੱਸਾ ਜਿਹੜਾ ਆ ਉਹ 9th ਸਰਕਟ ਕੋਰਟ ਆਫ ਅਪੀਲ ਨੇ ਸਟ੍ਰਾਈਕ ਡਾਊਨ ਕਰ ਦਿੱਤਾ ਆ। ਤੇ ਨਾਲ ਹੀ ਕਹਿੰਦੇ ਵੀ ਅਥਾਰਟੀਜ਼ ਨੂੰ ਵੀ ਰੋਕਿਆ ਗਿਆ ਆ ਵੀ ਜਿਹੜੇ ਪਰਮਿਟਸ ਆ ਓਪਨ ਕੈਰੀ ਦੇ ਕਾਉਂਟੀਜ਼ ਤੇ ਜਿੱਥੇ 2 ਲੱਖ ਤੋਂ ਵੱਧ ਲੋਕ ਰਹਿੰਦੇ ਆ ਉਸ ਦੇ ਵਿੱਚ ਜਿਹੜੇ ਇਸ਼ੂ ਕਰਨੇ ਪਰਮਿਟ ਆ ਉਸ ਨੂੰ ਜਿਹੜਾ ਉਹ ਰੋਕਿਆ ਆ। ਸੋ ਕੈਲੀਫੋਰਨੀਆ ਦੀ ਮੇਜਰ ਪਾਪੂਲੇਸ਼ਨ ਸੈਂਟਰ ਆ ਉਸ ਨੂੰ ਉਸ ਦੇ ਵਿੱਚ ਕਹਿੰਦੇ ਵੀ ਬੇਸਿਕਲੀ ਇਹ ਕਵਰ ਹੋ ਜਾਊਗਾ। ਇੱਕ ਦੇ ਮੁਕਾਬਲੇ ਦੋ ਜਿਹੜੇ ਜੱਜਿਸ ਆ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪਾਲਿਸੀ ਆ 2022 ਜਿਹੜੇ ਫਾਇਰ ਆਰਮ ਐਕਸੈਸ ਸਟੈਂਡਰਡ ਆ ਸੁਪਰੀਮ ਕੋਰਟ ਦੇ ਇੱਕ ਨਿਊਯਾਰਕ ਸਟੇਟ ਰਾਈਫਲ ਤੇ ਪਿਸਟਲ ਐਸੋਸੀਏਸ਼ਨ ਵਰਸਸ ਬਰੂਇਨ ਡਿਸੀਜਨ ਦੇ ਸਟੈਂਡਰਡਸ ਦੇ ਨਾਲ ਇਨਕਨਸਿਸਟੈਂਟ ਨਜ਼ਰ ਆ ਰਹੀ ਆ। ਤੇ ਕਹਿੰਦੇ ਵੀ ਜਿਹੜੀ ਰੂਲਿੰਗ ਆ ਉਸਨੇ ਇਹ ਸਟੇਟ ਕੀਤਾ ਵੀ ਜਿਹੜੇ ਗਨ ਲਾਜ਼ ਆ ਉਸ ਨੂੰ ਜਿਹੜੇ ਸੈਕੰਡ ਅਮੈਂਡਮੈਂਟ ਰਾਈਟਸ ਆ ਉਹਨਾਂ ਦੀ ਨੂੰ ਪ੍ਰਾਇਓਰਿਟਾਈਜ਼ ਕਰਨਾ ਚਾਹੀਦਾ ਆ ਓਵਰ ਪਬਲਿਕ ਸੇਫਟੀ ਇਸ਼ੂਜ਼। ਅਪੈਲੇਟ ਕੋਰਟ ਦੇ ਵਿੱਚ ਜਿਹੜੇ ਦੋ ਜੱਜਿਸ ਆ ਉਹ ਡੋਨਲਡ ਟਰੰਪ ਹੋਣਾ ਦੇ ਅਪੁਆਇੰਟੀਜ਼ ਆ, ਲਾਰੈਂਸ ਵੈਨ ਡਾਈਕ ਤੇ ਕੈਨਥ ਲੀ, ਤੇ ਇੱਕ ਜਿਹੜੇ ਜਾਰਜ ਬੁਸ਼ ਹੋਣਾ ਦੇ ਅਪੁਆਇੰਟੀ ਆ ਐਨ ਰੈਂਡੀ ਸਮਿਥ। ਵੈਨ ਡਾਈਕ ਨੇ ਜਿਹੜੀ ਰੂਲਿੰਗ ਲਿਖੀ ਹੈਗੀ ਆ ਤੇ ਜਿਹੜੇ ਲੀ ਆ ਉਹਨਾਂ ਨੇ ਕਨਕਰ ਕੀਤਾ ਆ, ਯਾਨੀ ਕਿ ਉਸ ਦੀ ਹਮਾਇਤ ਕੀਤੀ ਆ, ਤੇ ਸਮਿਥ ਨੇ ਕੁਝ ਹਿੱਸੇ ਨੂੰ ਡਿਸੈਂਟ ਕੀਤਾ ਹੈ ਤੇ ਕੁਝ ਹਿੱਸੇ ਦੇ ਨਾਲ ਮਨਜ਼ੂਰੀ ਜਿਹੜੀ ਆ ਇਸ
ਜਿਹੜੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਆ ਓਪਨ ਕੈਰੀ ਬੈਨ ਨੂੰ, ਉਸ ਦੇ ਉੱਤੇ ਜਿਹੜੀ ਉਹ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਮਾਰਕ ਬ੍ਰੇਡ ਸਿਸਕਿਊ ਕਾਉਂਟੀ ਦੇ ਵਿੱਚ ਰਹਿਣ ਵਾਲੇ ਇਨਸਾਨ ਆ, ਜਿਹੜੇ ਓਰੀਗਨ ਕੈਲੀਫੋਰਨੀਆ ਬਾਰਡਰ ਦੇ ਨਜ਼ਦੀਕ ਪੈਂਦੀ ਆ। ਇਹਨਾਂ ਦੇ ਦੁਆਰਾ ਇਹ ਜਿਹੜਾ ਲਾਸੂਟ 2019 ਦੇ ਵਿੱਚ ਲਿਆਂਦਾ ਗਿਆ ਸੀ, ਜਿਸ ਵਿੱਚ ਬ੍ਰੈਡ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਸ ਨੂੰ ਓਪਨ ਕੈਰੀ ਪਰਮਿਟ ਜਿਹੜਾ ਉਹ ਮਿਲਿਆ ਹੀ ਨਹੀਂ, ਜਦ ਕਿ ਉਸਦੀ ਕਾਉਂਟੀ ਦੀ ਜਿਹੜੀ ਪਾਪੂਲੇਸ਼ਨ ਆ ਉਹ ਸਿਰਫ 42,500 ਆ। ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਆਰਗਿਊ ਕੀਤਾ ਵੀ ਜਿਹੜਾ ਕਾਨੂੰਨ ਆ ਸੂਬੇ ਦਾ ਇਹ ਸੰਵਿਧਾਨਿਕ ਹੈਗਾ ਆ, ਪਰ ਜਿਹੜੇ 9th ਸਰਕਟ ਕੋਰਟ ਆਫ ਅਪੀਲ ਨੇ ਕਿਹਾ ਵੀ ਇਹ ਗੈਰ ਸੰਵਿਧਾਨਿਕ ਆ। 2 ਲੱਖ ਦੀ ਪਾਪੂਲੇਸ਼ਨ ਤੋਂ ਵੱਧ ਕਾਉਂਟੀਜ਼ ਦੇ ਵਿੱਚ ਪਰਮਿਟ ਨਹੀਂ ਦੇਣਗੇ। ਉਸ ਤੋਂ ਘੱਟ ਆਬਾਦੀ ਵਾਲੀ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਪਰਮਿਟ ਬੇਸਿਕਲੀ ਓਪਨ ਕੈਰੀ ਦੇ ਦੇਣ ਦੀ ਇਸ ਫੈਸਲੇ ਦੇ ਨਾਲ ਇਜਾਜ਼ਤ ਜਿਹੜੀ ਆ ਉਹ ਮਿਲ ਸਕੇਗੀ। ਸੋ ਹੁਣ ਦੇਖਦੇ ਹਾਂ ਵੀ ਸੂਬਾ ਇਸ ਚੀਜ਼ ਨੂੰ ਲੈ ਕੇ ਕੀ ਅੱਗੇ ਕਦਮ ਵਧਾਉਂਦਾ ਆ। ਆਪਾਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਅਜਿਹੇ ਕਾਨੂੰਨਾਂ ਦੇ ਉਲਟ ਹੀ ਇੱਥੋਂ ਦੇ ਜਿਹੜੇ ਅਟਾਰਨੀ ਜਨਰਲ ਨੇ ਉਹ ਚੱਲਦੇ ਆ ਰਹੇ ਨੇ। ਕੈਲੀਫੋਰਨੀਆ ਦੇ ਵਿੱਚ ਮੀਂਹ ਨੂੰ ਲੈ ਕੇ ਜਿਹੜੀ ਕਿਸੇ ਤਰ੍ਹਾਂ ਦੀ ਬ੍ਰੇਕ ਨਹੀਂ ਆ ਰਹੀ ਹੈਗੀ। ਕਹਿੰਦੇ ਵੀ ਹੋਰ ਮੀਂਹ ਆਊਗਾ, ਸਨੋ, ਵਿੰਡ, ਫਲੱਡਿੰਗ, ਇਹ ਸਾਰਾ ਕੁਛ ਚੱਲ ਰਿਹਾ ਹੈਗਾ ਆ। ਅੱਜ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜੋ ਆ ਫਲੱਡਿੰਗ ਰਿਪੋਰਟ ਕੀਤੀ ਗਈ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਕਾਫੀ ਜ਼ਿਆਦਾ ਫਲੱਡਿੰਗ ਹੋਈ ਆ, ਖਾਸ ਕਰਕੇ ਸੈਨ ਡੀਗੋ ਤੇ ਲਾਸ ਐਂਜਲਸ ਵਾਲੇ ਏਰੀਏ ਨੂੰ। ਅੱਜ ਸ਼ਾਮ ਨੂੰ ਜਿਹੜੀ ਬਾਰਿਸ਼ ਆ ਉਹ ਸ਼ੁਰੂ ਹੋ ਜਾਣੀ ਆ, ਤੇ ਕੱਲ ਨੂੰ, ਪਰਸੋਂ ਨੂੰ 2 ਦਿਨ ਸੈਂਟਰਲ ਵੈਲੀ ਦੇ ਵਿੱਚ ਤਾਂ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪੈਣ ਜਾ ਰਿਹਾ ਹੈਗਾ ਆ। ਤੇ ਨਿਊ ਈਅਰ ਡੇ ਦੇ ਵਿੱਚ ਜਿਹੜਾ ਮੀਂਹ ਕਾਫੀ ਪਿਆ, ਤੇ ਵੀਰਵਾਰ ਸਵੇਰੇ ਵੀ ਪਿਆ ਹੈਗਾ। ਨੈਸ਼ਨਲ ਵੈਦਰ ਸਰਵਿਸ ਇਹ ਰਿਪੋਰਟ ਕਰ ਰਿਹਾ ਵੀ ਸ਼ਾਵਰਸ ਪੂਰੇ ਵੀਕਐਂਡ ਤੱਕ ਪੈਂਦੇ ਰਹਿਣਗੇ, ਤੇ ਥੰਡਰ ਸਟਾਰਮ ਵੀ ਆਊਗੇ। ਹਵਾਵਾਂ ਜਿਹੜੀਆਂ ਆ ਬਹੁਤ ਜ਼ਿਆਦਾ ਤੇਜ਼ ਚੱਲਣੀਆਂ ਹੈਗੀਆਂ ਆ। ਐਤਵਾਰ ਨੂੰ ਕਹਿੰਦੇ ਵੀ ਜ਼ਿਆਦਾ ਮੀਂਹ ਪੈ ਸਕਦਾ ਫ੍ਰਿਜ਼ਨੋ ਵਾਲੇ ਏਰੀਏ 'ਚ, ਅਬਾਊਟ ਹਾਫ ਇੰਚ ਤੋਂ ਲੈ ਕੇ 1 ਇੰਚ ਤੱਕ। 20% ਚਾਂਸ ਰੇਨ ਦੇ ਜੋ ਉਹ ਟਿਊਜ਼ਡੇ ਨੂੰ ਵੀ ਹੈਗੇ ਆ। ਸੋ ਬਹੁਤ ਏਰੀਏ ਦੇ ਵਿੱਚ ਫਲੱਡ ਵਾਚ ਜਿਹੜੀ ਆ ਉਹ ਇਸ਼ੂ ਕੀਤੀ ਗਈ ਆ। ਵਿੰਟਰ ਵੈਦਰ ਐਡਵਾਈਜ਼ਰੀ ਇਸ਼ੂ ਕੀਤੀ ਗਈ ਆ। ਸਿਆਰਾ ਨਵਾਡਾ ਵਾਲੀਆਂ ਪਹਾੜੀਆਂ ਜੋ 6000 ਫੁੱਟ ਤੋਂ ਉੱਚੇ ਆ, ਤੇ ਇਸੇ ਤਰ੍ਹਾਂ ਯੋਸੇਮਿਟੀ ਤੋਂ ਕਿੰਗਸ ਕੈਨੀਅਨ ਵਾਲੇ ਜਿਹੜੇ ਨੈਸ਼ਨਲ ਪਾਰਕਸ ਆ ਉਹਨਾਂ ਦੇ ਉੱਤੇ ਜਿਹੜੀ ਸਨੋ ਆ ਉਹ ਪਊਗੀ। ਸੋ ਵਿੰਟਰ ਵੈਦਰ ਐਡਵਾਈਜ਼ਰੀ ਐਕਸਟੈਂਡ ਵੀ ਕੀਤੀ ਜਾਊਗੀ ਅਗਲੇ ਸੰਡੇ ਤੱਕ। ਸੋ ਜੇ ਕੋਈ ਘੁੰਮਣ ਫਿਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉੱਧਰ ਜਾਣ ਦੀ, ਤੇ ਉਹ ਵੈਦਰ ਜ਼ਰੂਰ ਚੈੱਕ ਕਰਕੇ ਜਾਣ। ਜੀ, ਅਗਲੀ ਗੱਲ ਕਰੀਏ। ਰਾਸ਼ਟਰਪਤੀ ਟਰੰਪ ਅੱਜ ਦਾਅਵਾ ਕਰ ਰਹੇ ਆ ਵੀ ਕਹਿੰਦੇ ਵੀ ਜਿਹੜੀ ਜੌਬ ਮਾਰਕੀਟ ਆ ਉਹ ਯੂਐਸ ਬੋਰਨ ਲੋਕਾਂ ਦੇ ਲਈ ਬੜੀ ਬੂਮ ਕਰ ਰਹੀ ਹੈਗੀ ਆ। ਕਹਿੰਦੇ ਵੀ 7 ਲੱਖ ਤੋਂ ਵੱਧ ਜਿਹੜੇ ਅਮਰੀਕਾ ਦੇ ਵਿੱਚ ਬੋਰਨ ਲੋਕ ਨਹੀਂ ਆ ਉਹਨਾਂ ਨੂੰ ਜੌਬ ਫੋਰਸ ਤੋਂ ਪਿਛਲੇ ਸਾਲ 'ਚ ਕੱਢਿਆ ਗਿਆ ਹੈਗਾ ਆ। ਕਹਿੰਦੇ ਵੀ ਆંકੜੇ ਪਰ ਕੁਝ ਕਹਿੰਦੇ ਵੀ ਹੋਰ ਤਸਵੀਰ ਵੀ ਜਿਹੜੀ ਪੇਸ਼ ਕਰਦੇ ਆ। ਰਾਸ਼ਟਰਪਤੀ ਟਰੰਪ ਉਹਨਾਂ ਨੇ ਦਾਅਵਾ ਕੀਤਾ ਵੀ ਮਿਲੀਅਨਸ ਆਫ ਯੂਐਸ ਬੋਰਨ ਜਿਹੜੇ ਲੋਕ ਆ ਉਹਨਾਂ ਨੂੰ ਇਸ ਵਾਰ ਜਿਹੜੀਆਂ ਇਹ ਪਿਛਲੇ ਸਾਲ ਦੇ ਵਿੱਚ ਜ਼ਿਆਦਾ ਜੌਬਸ ਮਿਲੀਆਂ ਹੈਗੀਆਂ ਆ। ਸਮਰ ਤੋਂ ਟਰੰਪ ਅਧਿਕਾਰੀ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਜਿਹੜੀ ਜੌਬ ਕ੍ਰੀਏਸ਼ਨ ਆ ਯੂਐਸ ਬੋਰਨ ਵਰਕਰਸ ਦੇ ਲਈ ਲਗਾਤਾਰ ਵਧੀ ਹੈਗੀ ਆ। ਪਿਛਲੇ ਮਹੀਨੇ ਜਦ ਪ੍ਰਾਈਮ ਟਾਈਮ ਐਡਰੈਸ ਕੀਤਾ ਸੀ ਟਰੰਪ ਹੁਣਾਂ ਨੇ, ਉਸ ਦੇ ਵਿੱਚ ਵੀ ਉਹਨਾਂ ਨੇ ਇਹੀ ਦਾਅਵਾ ਕੀਤਾ ਸੀਗਾ। ਸੋ ਕਹਿੰਦੇ ਵੀ 2.5 ਮਿਲੀਅਨ ਯੂਐਸ ਬੋਰਨ ਵਰਕਰਸ ਉਹਨਾਂ ਨੇ 2025 ਦੇ ਵਿੱਚ ਗੇਨ ਕੀਤੀਆਂ ਜੌਬਸ। 1 ਮਿਲੀਅਨ ਜਿਹੜੇ ਮਾਈਗ੍ਰੈਂਟਸ ਆ, ਇਮੀਗ੍ਰੈਂਟਸ ਆ, ਉਹ ਵਰਕਫੋਰਸ ਨੂੰ ਛੱਡ ਚੁੱਕੇ ਹੈਗੇ ਆ। ਡਾਟਾ ਕਹਿੰਦੇ ਵੀ ਇਹ ਦੱਸਦਾ ਹੈ ਵੀ ਯੂਐਸ ਬੋਰਨ ਵਰਕਰਸ ਉਹ ਟਰੰਪ ਹੁਣਾਂ ਦੇ ਅੰਡਰ ਬਾਈਡਨ ਹੁਣਾਂ ਦੇ ਮੁਕਾਬਲੇ ਥੋੜਾ ਬੈਡ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਕਿਉਂਕਿ ਲੇਬਰ ਮਾਰਕੀਟ ਓਵਰਆਲ ਵੀਕ ਹੋਈ ਆ ਤੇ ਸ਼ਾਰਪ ਸਲੋ ਡਾਊਨ ਦੇਖਿਆ ਗਿਆ ਆ ਇਮੀਗ੍ਰੇਸ਼ਨ ਦੇ ਵਿੱਚ ਵੀ। ਅਨਇੰਪਲੋਇਮੈਂਟ ਰੇਟ ਕਹਿੰਦੇ ਵੀ ਵੱਧ ਰਹੀ ਆ। ਇੱਕ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਐਂਡ ਸਾਬਕਾ ਜਿਹੜੇ ਕਮਰਸ ਡਿਪਾਰਟਮੈਂਟ ਦੇ ਇਕਨੋਮਿਸਟ ਜੈਡ ਕੈਲਕੋ ਉਹ ਜਿਹੜਾ ਇਹ ਕਹਿ ਰਹੇ ਆ। ਵਾਈਟ ਹਾਊਸ ਦੇ ਜਿਹੜੇ ਸਪੋਕਸਪਰਸਨ ਟੇਲਰ ਰੋਜਰਸ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ, ਕਹਿੰਦੇ ਵੀ ਇਹ ਜਿਹੜੇ ਲੋਕ ਨੇ ਇਹ ਜਿਹੜੇ ਫੈਲੋ ਨੇ ਇਹ ਜਾਣ ਕੇ ਨਿਟ ਪਿਕਿੰਗ ਕਰ ਰਹੇ ਆ, ਤੇ ਕਹਿੰਦੇ ਵੀ ਇਹ ਚੇਂਜ ਨਹੀਂ ਕਰ ਸਕਦੇ ਉਸ ਫੈਕਟ ਨੂੰ ਵੀ ਰਾਸ਼ਟਰਪਤੀ ਟਰੰਪ ਨੇ ਅਮਰੀਕਨ ਵਰਕਰਸ ਦੇ ਲਈ ਜ਼ਿਆਦਾ ਕੰਮ ਕੀਤਾ ਆ ਕਿਸੇ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ
ਜਿਹੜੀ ਹਿਸਟਰੀ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਜਿਹੜਾ ਟੇਲਰ ਰੋਜਰਸ ਨੇ ਕਿਹਾ ਵੀ ਅਮਰੀਕਨ ਬੋਰਨ ਵਰਕਰਸ ਜਿਹੜੇ ਆ ਉਹ ਫਾਈਨਲੀ ਬੈਨੀਫਿਟ ਕਰ ਸਕਦੇ ਆ ਨਵੀਂ ਇਕਨੋਮਿਕ ਰੀਸਰਜੈਂਸ ਨੂੰ ਜਿਹੜਾ ਉਹ ਲੈ ਕੇ। ਸੋ ਫਿਊਰ ਇਮੀਗ੍ਰੈਂਟਸ ਲੇਬਰ ਮਾਰਕੀਟ ਵੈਸੇ ਹੀ ਛੱਡ ਚੁੱਕੇ ਆ, ਕਈਆਂ ਦੇ ਵੀਜ਼ੇ ਦੀ ਪ੍ਰੋਬਲਮ ਆ ਗਈ ਆ, ਕਈਆਂ ਨੂੰ ਵੈਸੇ ਹੀ ਇੱਕ ਹਿਸਾਬ ਦੇ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਆ। ਸੋ ਉਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਯੂਐਸ ਬੋਰਨ ਵਰਕਰਸ ਆ ਉਹਨਾਂ ਨੂੰ ਹੁਣ ਜ਼ਿਆਦਾ ਜਿਹੜਾ ਆ ਉਹ ਕੰਮ ਮਿਲ ਰਿਹਾ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਹੁਣਾਂ ਦਾ ਇਹ ਆંકੜਿਆਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਦਾਵਾ ਆ ਉਹ ਪੇਸ਼ ਕਰ ਰਹੇ ਆ, ਪਰ ਜਿਹੜੇ ਕਈ ਇਕੋਨੋਮਿਸਟ ਆ ਉਹ ਇਸ ਦੇ ਵਿੱਚ ਵੀ ਜਿਹੜੀ ਆ ਕਹਿ ਲਓ ਵੀ ਨਗੋਚਾਂ ਜਿਹੜੀਆਂ ਉਹ ਲੱਭ ਰਹੇ ਆ। ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਰਿਪੋਰਟ ਕਰ ਰਹੇ ਆ ਵੀ ਇੱਕ ਪੰਜਾਬੀ ਨੂੰ ਜੂਮਾ ਸਟੇਸ਼ਨ ਜਿੱਥੇ ਕਿ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉਹ ਬਿਗ ਰਿਗ ਚਲਾ ਰਿਹਾ ਸੀ, ਵੱਡਾ ਟਰੱਕ ਚਲਾ ਰਿਹਾ ਸੀ, ਪਰ ਉਹ ਰੁਕਿਆ ਨਹੀਂ। ਉਸ ਤੋਂ ਬਾਅਦ ਜਿਹੜੇ ਆਫੀਸਰਸ ਤੇ ਲਾ ਇਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਜਿਹੜੇ ਟਾਇਰ ਡੀਫਲੇਸ਼ਨ ਸਿਸਟਮ ਡਿਪਲੋਏ ਕਰਨਾ ਪਿਆ ਤਾਂ ਕਿ ਟਰੱਕ ਨੂੰ ਜਿਹੜਾ ਆ ਰੋਕਿਆ ਜਾ ਸਕੇ। ਉਸ ਤੋਂ ਬਾਅਦ ਉਹ ਜਦੋਂ ਟਰੱਕ ਰੋਕਿਆ ਗਿਆ ਤੇ ਉਹ ਉੱਥੋਂ ਭੱਜ ਗਿਆ ਤੇ 100 ਯਾਰਡ ਤੋਂ ਵੱਧ ਜਿਹੜਾ ਡਿਸਟੈਂਸ ਆ ਉੱਥੋਂ ਜਾ ਕੇ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੇ ਉਸ ਨੂੰ ਅਰੈਸਟ ਕਰ ਲਿਆ। ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹਦੇ ਉੱਤੇ ਜਿਹੜਾ ਆ ਭਾਰਤੀ ਮੂਲ ਦਾ ਪੰਜਾਬੀ ਨੌਜਵਾਨ ਸੀ ਤੇ ਆਊਟਸਟੈਂਡਿੰਗ ਵਾਰੰਟ ਸੀਗੇ ਉਹਦੇ, ਫੇਲਰ ਟੂ ਅਪੀਅਰ ਇਨ ਇਮੀਗ੍ਰੇਸ਼ਨ ਕੋਰਟ। ਸੋ ਹੁਣ ਉਹਨੂੰ ਇੱਕ ਸਮਾਂ ਚਾਰਜਸ ਹੋਰ ਲਾਤੇ ਆ, ਫੈਲਨੀ ਚਾਰਜ ਲਾਤੇ ਆ, ਫਲੀਇੰਗ ਫਰੋਮ ਲਾ ਇਨਫੋਰਸਮੈਂਟ, ਤੇ ਪੁਲਿਸ ਤੋਂ ਭੱਜਣਾ ਤੇ ਇਸ ਕੰਟਰੀ ਦੇ ਵਿੱਚ ਇਲੀਗਲੀ ਇਨ ਦਿਸ ਕੰਟਰੀ। ਤੇ ਕਹਿੰਦੇ ਵੀ ਇਸ ਤੋਂ ਬਿਨਾਂ ਜਿਹੜੇ ਸਟੇਟ ਦੇ ਚਾਰਜਸ ਆ ਉਹ ਵੀ ਲਾਏ ਜਾਣਗੇ ਤੇ ਟਰੱਕ ਜਿਹੜਾ ਆ ਉਹ ਜਿਹੜਾ ਲਾ ਇਨਫੋਰਸਮੈਂਟ ਨੇ ਇੰਪਾਊਂਡ ਕਰ ਲਿਆ। ਜੀ ਮੈਕਸੀਕੋ ਦੇ ਵਿੱਚ ਕੱਲ ਹਰਜੋਤ ਸਿੰਘ ਜੀ ਰੇਲ ਦੁਰਘਟਨਾ ਵਾਪਰੀ ਸੀ। ਅੱਜ ਭੁਚਾਲ ਦੇ ਜਿਹੜੇ 6.5 ਤੀਬਰਤਾ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਆ ਸਦਰਨ ਤੇ ਸੈਂਟਰਲ ਮੈਕਸੀਕੋ ਦੇ ਵਿੱਚ। ਇਹਨਾਂ ਝਟਕਿਆਂ ਦੇ ਕਰਕੇ ਕਈ ਬਿਲਡਿੰਗ ਨੂੰ ਨੁਕਸਾਨ ਪਹੁੰਚਿਆ ਤੇ ਹੁਣ ਤੱਕ ਮਿਲੀਆਂ ਰਿਪੋਰਟਸ ਦੇ ਮੁਤਾਬਕ 2 ਜਾਣਿਆਂ ਦੀ ਮੌਤ ਹੋ ਚੁੱਕੀ ਆ। ਸੋ ਉੱਥੋਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕੁਝ ਸਾਹਮਣੇ ਆ ਰਹੀਆਂ ਆ ਜਿਸ ਦੇ ਵਿੱਚ ਪੂਰੀਆਂ ਦੀਆਂ ਪੂਰੀਆਂ ਬਿਲਡਿੰਗਸ ਝੂਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਕਹਿੰਦੇ ਵੀ ਜਿਹੜੀ ਪ੍ਰੈਸ ਬਰੀਫਿੰਗ ਦੇ ਰਹੇ ਸੀਗੇ ਪ੍ਰੈਜ਼ੀਡੈਂਟ ਉੱਥੋਂ ਦੇ ਕਲੌਡੀਆ ਸ਼ੈਨਬੌਮ, ਜਦ ਇਹ ਸੈਸਮਿਕ ਅਲਾਰਮ ਉਹਨਾਂ ਦੇ ਇਰਦ ਗਿਰਦ ਵੱਜਣੇ ਜਿਹੜੇ ਉਹ ਸ਼ੁਰੂ ਹੋ ਗਏ ਵੀ ਭੁਚਾਲ ਆਇਆ ਹੈਗਾ ਆ। ਸੋ ਜਿਹੜੇ ਮੈਕਸੀਕੋ ਦੀ ਨੈਸ਼ਨਲ ਸਿਸਮੋਲੋਜੀਕਲ ਏਜੰਸੀ ਆ ਉਹਨਾਂ ਨੇ ਦੱਸਿਆ ਵੀ ਇਸ ਵੱਡੇ ਝਟਕੇ ਤੋਂ ਬਾਅਦ ਚ 500 ਤੋਂ ਵੱਧ ਛੋਟੇ ਹੋਰ ਝਟਕੇ ਵੀ ਮਹਿਸੂਸ ਕੀਤੇ ਗਏ ਹੈਗੇ ਆ। ਸੋ ਇਹ ਸੈਨ ਮਾਰਕੋਸ ਕਰਕੇ ਟਾਊਨ ਆ, ਸਦਰਨ ਸਟੇਟ ਪੈਂਦੀ ਆ ਮੈਕਸੀਕੋ ਦੀ ਗੁਰੇਰੋ ਦੇ ਨਜ਼ਦੀਕ, ਜਿੱਥੇ ਇਹ ਐਪੀ ਸੈਂਟਰ ਨੋਟ ਕੀਤਾ ਗਿਆ ਆ। ਸੋ ਕਹਿੰਦੇ ਵੀ ਉੱਥੇ ਦੇ ਰਹਿਣ ਵਾਲੇ ਲੋਕ ਤੇ ਸੈਲਾਨੀ ਜੋ ਮੈਕਸੀਕੋ ਸਿਟੀ ਦੇ ਵਿੱਚ ਸੀ, ਅਕਾਪੁਲਕੋ ਦੇ ਵਿੱਚ ਸੀਗੇ, ਉਹ ਭੱਜ ਕੇ ਜਿਹੜੀ ਸੜਕ ਦੇ ਵਿਚਾਲੇ ਗਲੀਆਂ ਦੇ ਵਿਚਾਲੇ ਜਿਹੜੇ ਉਹ ਆਏ ਜਦ ਇਦਾਂ ਜਿਹੜੀਆਂ ਬਿਲਡਿੰਗਸ ਆ ਉਹ ਝੂਲਣੀਆਂ ਸ਼ੁਰੂ ਹੋਈਆਂ ਆ। USGS ਜਿਹੜਾ ਆ ਉਹ ਦੱਸ ਰਿਹਾ ਵੀ ਜਿਹੜਾ ਅਰਥਕੁਏਕ ਆ ਉਹ ਤਕਰੀਬਨ 21 ਮੀਲ ਧਰਤੀ ਦੀ ਜਿਹੜੇ ਉਸ ਤੋਂ ਹੇਠਾਂ ਹੋਇਆ ਆ ਤੇ ਰੈਂਚੋ ਵਿਹੇਜੋ ਗੁਰੇਰਾ ਕਰਕੇ ਜਿਹੜੀਆਂ ਉੱਥੇ ਮਾਊਂਟੇਨਸ ਆ ਉਹਨਾਂ ਦੇ ਵਿੱਚ ਇਹਦਾ ਐਪੀਸੈਂਟਰ ਨੋਟ ਕੀਤਾ ਗਿਆ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਜ਼ਿਆਦਾ ਪਤਾ ਲੱਗੇਗਾ ਵੀ ਹੋਰ ਇਸ ਦੇ ਕਰਕੇ ਕੀ ਨੁਕਸਾਨ ਝਟਕੇ ਦੇ ਹੋਏ ਨੇ। ਜੀ, ਅਗਲੀ ਖਬਰ ਵੱਲ ਚਲੀਏ। ਤੁਸੀਂ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ 'ਚ, ਸਕੂਲਾਂ 'ਚ ਤਾਂ ਪਲੈਜ਼ਰਿਜ਼ਮ ਬਾਰੇ ਸੁਣਿਆ ਹੋਣਾ ਵੀ ਜਿਹੜਾ ਕਿਸੇ ਦਾ ਕੰਮ ਕੀਤਾ ਹੁੰਦਾ ਉਹਨੂੰ ਚੋਰੀ ਕਰ ਲੈਣਾ। ਸਾਡੇ ਜਿਹੜੇ ਹੋਮਲੈਂਡ ਸਿਕਿਉਰਿਟੀ ਹੈਗੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਦਾ ਹੁਣ ਕਾਫੀ ਬੈਕਲੈਸ਼ ਹੋ ਰਿਹਾ ਕਿਉਂਕਿ ਉਹਨਾਂ ਨੇ ਇੱਕ ਜੈਪਨੀਜ਼ ਆਰਟਿਸਟ ਦਾ ਜਿਹੜਾ ਵਰਕ ਆ ਉਸ ਨੂੰ ਚੋਰੀ ਕਰਕੇ ਜਿਹੜੀ ਆ ਉਹ ਪੋਸਟ ਐਕਸ ਦੇ ਉੱਤੇ ਪਾਤੀ ਨਵੇਂ ਸਾਲ 'ਚ। ਤੇ ਡਿਪਾਰਟਮੈਂਟ ਨੇ ਇੱਕ ਫੋਟੋ ਪੋਸਟ ਕੀਤੀ ਜਿਹਦੇ ਵਿੱਚ ਫੀਚਰ ਕੀਤਾ ਗਿਆ ਪ੍ਰਿਸਟੀਨ ਐਂਡ ਐਮਟੀ ਬੀਚ ਵਿਦ ਪਾਮ ਟਰੀਜ਼ ਐਂਡ ਵਿੰਟੇਜ ਕਾਰ। ਤੇ ਇੱਕ ਕਾਰ ਸੀ ਤੇ ਪਾਮ ਟਰੀਜ਼ ਤੇ ਟੋਟਲੀ ਜਿਹੜਾ ਬੀਚ ਸੀ ਉਹ ਖਾਲੀ ਸੀ। ਉਹਦੇ ਥੱਲੇ ਲਿਖਿਆ ਸੀ ਅਮਰੀਕਾ ਆਫਟਰ 100 ਮਿਲੀਅਨ ਡਿਪੋਰਟੇਸ਼ਨ। ਤੇ 100 ਮਿਲੀਅਨ ਡਿਪੋਰਟੇਸ਼ਨ ਤੋਂ ਬਾਅਦ ਅਮਰੀਕਾ ਇਦਾਂ ਦਾ ਦਿਸ ਰਿਹਾ, ਅਲੋਂਗ ਵਿਦ ਸੈਪਰੇਟ ਕੈਪਸ਼ਨ। ਉਹਦੇ ਤੇ ਲਿਖਿਆ ਗਿਆ ਸੀ ਦਾ ਪੀਸ ਆਫ ਨੇਸ਼ਨ ਨੋ ਲੋਂਗਰ ਬੀ ਸੀਜ਼ਡ ਬਾਈ ਥਰਡ ਵਰਲਡ।
ਸੋ ਇਸ ਰਿਸਪੌਂਸ ਦੇ ਵਿੱਚ ਹੀਰੋਸ਼ੀ ਨਾਗੀ ਇਹ 78 ਸਾਲਾਂ ਦਾ ਜੈਪਨੀਜ਼ ਗ੍ਰਾਫਿਕ ਡਿਜ਼ਾਇਨਰ ਆ, ਬਹੁਤ ਬਹੁਤ ਮਸ਼ਹੂਰ ਆ, ਜਿਹੜਾ ਸਿਟੀ ਪੌਪ ਤੇ ਡ੍ਰੀਮ ਸਕੇਪ ਆਰਟ ਵਰਕ ਕਰਦਾ ਆ। ਉਹ ਕਹਿੰਦੇ ਵੀ ਮੇਰੀ ਪਰਮਿਸ਼ਨ ਤੋਂ ਬਿਨਾਂ ਜਿਹੜੀ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਜਿਹੜਾ ਯੂਜ਼ ਕੀਤਾ ਹੈ, ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ, ਤੁਸੀਂ ਦੱਸੋ। ਡੰਗਾਈ ਜੋ ਆ 1950 ਤੋਂ ਜਿਹੜਾ ਅਮਰੀਕਾ ਦਾ ਆਰਟ ਵਰਕ ਆ ਉਸ ਨੂੰ ਜਿਹੜਾ ਦੇਖ ਕੇ ਕਿੱਦਾਂ ਸਿਟੀਸਕੇਪ ਆ ਸਾਰਾ ਕੁਛ ਉਹ ਕਰ ਰਿਹਾ ਹੈਗਾ। ਤੇ ਇਸ ਆਰਟ ਵਰਕ ਨੂੰ ਹੁਣ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਯੂਜ਼ ਕੀਤਾ ਹੈਗਾ। ਜੀ ਹਰਜੋਤ ਸਿੰਘ ਜੀ, ਇਹਦੇ ਵਿੱਚ ਇੱਕ ਅੰਡਰਲਾਈਨ ਫੈਕਟ ਜਿਹੜਾ ਦੇਖੋ ਵੀ DHS 100 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੀ ਡਿਪੋਰਟ ਕਰਨਾ ਚਾਹੁੰਦਾ ਹੈ। ਅਮਰੀਕਾ 'ਚ ਇਹ ਤਾਂ 10-11 ਮਿਲੀਅਨ ਕਹਿੰਦੇ ਸੀਗੇ ਵੀ ਇਲੀਗਲ ਹੈਗੇ ਨੇ। ਕਿਤੇ ਨਾ ਕਿਤੇ ਇਹਨਾਂ ਨੇ ਇਹ ਵੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਮਨ ਦੇ ਵਿੱਚ ਕਿਤੇ ਇਹ ਵੀ ਨਾ ਧਾਰਿਆ ਹੋਵੇ ਵੀ ਬਾਹਰਲੇ ਇਮੀਗ੍ਰੈਂਟਸ ਦੇ ਜਿਹੜੇ ਨੈਚੁਰਲਾਈਜ਼ਡ ਹੋਏ ਆ ਉਹਨਾਂ ਨੂੰ ਵੀ ਬਾਹਰ ਕੱਢਣਾ ਆ। ਜੇ ਓਵਰਆਲ ਉਹ ਵੀ ਦੇਖਿਆ ਜਾਵੇ ਤਾਂ ਆંકੜਾ ਉਹ ਵੀ 40-45 ਮਿਲੀਅਨ ਲੋਕਾਂ ਤੱਕ ਬਣਦਾ ਆ, ਜਿਹੜੇ ਨੈਚੁਰਲਾਈਜ਼ਡ ਸਿਟੀਜ਼ਨ ਵੀ ਆ, ਜਿੱਦਾਂ ਤੁਹਾਡੇ ਵਰਗੇ ਮੇਰੇ ਵਰਗੇ ਆਪਾਂ ਬਾਹਰਲੇ ਮੁਲਕ 'ਚ ਜੰਮੇ ਪਰ ਇੱਥੇ ਆ ਕੇ ਨਾਗਰਿਕ ਬਣ ਕੇ ਤੇ ਸਹੁੰ ਜਿਹੜੀ ਉਹ ਚੱਕੀ, ਹੋਰ ਵੀ ਆਪਣੇ ਵਰਗੇ ਬਥੇਰੇ ਹੈਗੇ ਨੇ, ਉਹ 40-45 ਮਿਲੀਅਨ ਨੇ। ਜੇ ਸਾਰੇ ਵੀ ਕਹਿੰਦੇ ਵੀ ਇਹ ਕੱਢ ਦਈਏ ਤੇ ਤਾਂ ਵੀ 30-40 ਮਿਲੀਅਨ ਲੋਕ ਘੱਟ ਨੇ, ਉਹ ਉਹਨਾਂ ਦਾ ਖਾਪਾ ਕਿੱਥੋਂ ਪੂਰਾ ਜਿਹੜਾ ਉਹ ਕਰਨਾ ਆ। ਸੋ 1/3 ਪਾਪੂਲੇਸ਼ਨ ਅਮਰੀਕਾ ਦੀ, ਇਹ ਕਿਤੇ ਨਾ ਕਿਤੇ ਕਹਿ ਲਓ ਵੀ ਇੱਕ ਟਰੁੱਥ ਇਹਨਾਂ ਦੇ ਦਿਲ ਦੀ ਗੱਲ ਸਾਹਮਣੇ ਆ ਗਈ ਵੀ 100 ਮਿਲੀਅਨ ਲੋਕ ਬੰਦੇ ਜਿਹੜੇ ਉਹ ਕੱਢਣੇ ਜਿਹੜੇ ਚਾਹੁੰਦੇ ਆ। ਪਹਿਲਾਂ ਜਦੋਂ ਮੈਨੂੰ ਵੀ ਪਤਾ ਲੱਗਾ ਮੈਂ ਕਿਤੇ ਭੁਲੇਖਾ ਪੈ ਗਿਆ ਇਹਨਾਂ ਨੂੰ ਲਿਖਣ 'ਚ ਵੀ 10 ਲਿਖਣਾ ਸੀਗਾ ਤੇ 100 ਲਿਖ ਬੈਠੇ ਆ, ਪਰ ਅੰਦਰ ਖਾਤੇ ਇਹਨਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹੀ ਕੁਛ ਜਿਹੜਾ ਉਹ ਚੱਲ ਰਿਹਾ ਹੋਵੇ। ਜੀ ਅਗਲੀ ਖਬਰ ਵੱਲ ਚੱਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਮੀਗ੍ਰੇਸ਼ਨ ਐਪਲੀਕੇਸ਼ਨਸ ਹੋਰ 20 ਮੁਲਕਾਂ ਦੇ ਲੋਕਾਂ ਦੀਆਂ ਪੌਜ਼ ਕਰ ਦਿੱਤੀਆਂ ਹੈਗੀਆਂ। ਕਿਸੇ ਤਰ੍ਹਾਂ ਦੀ ਵੀ ਐਪਲੀਕੇਸ਼ਨ ਜਿਹੜੀ ਆ, ਚਾਹੇ ਉਹ ਉਹਨਾਂ ਦਾ ਟਰੈਵਲ ਰਿਸਟ੍ਰਿਕਸ਼ਨਸ ਐਕਸਪੈਂਸ਼ਨ ਹੋਵੇ, ਜਨਵਰੀ 1 ਤੋਂ ਇਹ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਮੈਮੋ ਜਿਹੜਾ ਰਿਲੀਜ਼ ਕੀਤਾ ਗਿਆ ਆ, ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜੇ ਇਮੀਗ੍ਰੈਂਟਸ ਇਹਨਾਂ ਮੁਲਕਾਂ ਤੋਂ ਆਏ ਆ ਪਿਛਲੇ 2021 ਤੋਂ, ਉਹਨਾਂ ਸਾਰਿਆਂ ਦੀਆਂ ਐਪਲੀਕੇਸ਼ਨਸ ਪੌਜ਼ ਕੀਤੀਆਂ ਗਈਆਂ, ਚਾਹੇ ਉਹਨਾਂ ਦਾ ਗ੍ਰੀਨ ਕਾਰਡ ਤੋਂ ਸਿਟੀਜ਼ਨ ਬਣਨਾ, ਇਸ ਤਰ੍ਹਾਂ ਦੀਆਂ। ਤੇ ਕਹਿੰਦੇ ਵੀ ਮੋਸਟਲੀ ਇਹ ਜਿਹੜੇ ਮੁਲਕ ਹੈਗੇ ਆ ਉਹ ਅਫਰੀਕਨ ਕੰਟਰੀਜ਼ ਦੇ ਆ, ਜਿਨ੍ਹਾਂ ਦੇ ਵਿੱਚ ਅੰਗੋਲਾ, ਨਾਈਜੀਰੀਆ, ਸੈਨੇਗਲ, ਤੰਜ਼ਾਨੀਆ, ਜ਼ਿੰਬਾਬਵੇ, ਸੋ ਇਦਾਂ ਦੇ ਮੁਲਕ ਹੈਗੇ ਆ। ਸੋ ਹੁਣ ਜੇ ਟੋਟਲ ਮੁਲਕ ਦੇਖਦੇ ਜਾਈਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਟਰੈਵਲ ਰਿਸਟ੍ਰਿਕਸ਼ਨਸ ਲਾਈਆਂ USA ਦੇ ਵਿੱਚ 19 ਤੋਂ ਵਧਾ ਕੇ 39 ਮੁਲਕਾਂ ਨੂੰ ਕਰ ਦਿੱਤਾ ਗਿਆ ਹੈ, ਪਲੱਸ ਪਾਲਸਤੀਨੀਅਨ ਅਥਾਰਟੀ। ਸੋ 40 ਮੁਲਕ ਆ, ਪਾਲਸਤੀਨੀਅਨ ਅਥਾਰਟੀ ਨੂੰ ਇਹ ਮੁਲਕ ਨਹੀਂ ਮੰਨ ਰਹੇ ਹੈਗੇ। ਸੋ ਇਸ ਕਰਕੇ ਟੋਟਲ 40 ਮੁਲਕਾਂ ਦੇ ਲੋਕਾਂ ਦੇ ਉੱਤੇ ਜਿਹੜੀ ਆ ਇਹ ਕੰਡੀਸ਼ਨ ਲਾਈ ਗਈ ਹੈਗੀ ਆ। ਤੇ USCIS ਨੇ ਇਹ ਕਿਹਾ ਵੀ ਅਸੀਂ ਡੈਡੀਕੇਟਡ ਆ ਤਾਂ ਕਿ ਜਿਹੜੇ ਏਲੀਅਨਸ ਆ ਰਹੇ ਆ ਇਹਨਾਂ ਹਾਈ ਰਿਸਕ ਕੰਟਰੀਜ਼ ਤੋਂ ਕਿਸੇ ਤਰ੍ਹਾਂ ਦਾ ਆ ਕੇ ਅਮਰੀਕਾ ਦੇ ਵਿੱਚ ਜਿਹੜਾ ਆ ਕਿ ਸਿਕਿਉਰਿਟੀ ਜਾਂ ਪਬਲਿਕ ਸੇਫਟੀ ਦਾ ਇਸ਼ੂ ਨਾ ਬਣਨ। ਸੋ ਕਹਿੰਦੇ ਵੀ ਇਸੇ ਕਰਕੇ ਅਸੀਂ ਜਿਹੜਾ ਹੈ ਸਾਰਾ ਕੁਝ ਕੀਤਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਸਮਾਂ ਵੀ ਆਪਣਾ ਤਕਰੀਬਨ ਸਮਾਪਤੀ ਦੇ ਉੱਤੇ ਆ। ਤੇਲ ਦੀਆਂ ਕੀਮਤ ਦੇ ਵਿੱਚ 2020 ਤੋਂ ਬਾਅਦ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਲੋਐਸਟ ਫਾਲ ਆ ਉਹ ਦੇਖਿਆ ਗਿਆ ਹੈਗਾ ਆ। ਸੋ ਇਹ ਜਿਹੜਾ ਉਹ ਮੰਨਿਆ ਜਾ ਰਿਹਾ ਵੀ ਤੇਲ ਦੀਆਂ ਕੀਮਤਾਂ ਹੋਪਫੁਲੀ ਜਿਹੜੀਆਂ ਹੁਣ ਥੱਲੇ ਰਹਿਣਗੀਆਂ। ਸੋ ਕਹਿੰਦੇ ਵੀ ਸਾਲਾਨਾ ਜਿਹੜਾ ਲਾਸ ਆ 2020 ਤੋਂ ਬਾਅਦ ਦੇ ਵਿੱਚ ਸਭ ਤੋਂ ਥੱਲੇ ਨੂੰ ਜਿਹੜਾ ਉਹ ਗਿਆ ਹੈਗਾ। ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੇ ਕੱਚੇ ਤੇਲ ਦੀ ਕੀਮਤ ਆ 60 ਬੈਰਲ ਤੋਂ ਹੇਠਾਂ ਚੱਲ ਰਹੀ ਹੈਗੀ ਆ। ਰਸ਼ੀਆ ਤੇ ਯੂਕਰੇਨ ਵਾਲਿਆਂ ਨੇ ਇੱਕ ਵਾਰੀ ਫਿਰ ਨਵੇਂ ਸਾਲ ਦੇ ਉੱਤੇ ਇੱਕ ਦੂਜੇ ਦੇ ਉੱਤੇ ਜਿਹੜੇ ਹਮਲਿਆਂ ਦੇ ਦੋਸ਼ ਜਿਹੜੇ ਆ ਉਹ ਲਗਾਏ ਹੈਗੇ ਆ। ਉਧਰ US ਨੇ ਬਲੌਕੇਡ ਲਾਇਆ ਹੋਇਆ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਵੀ। ਸ਼ੈਡੋ ਜਿਹੜੇ ਤੇਲ ਦੀਆਂ ਕਹਿ ਲਓ ਵੀ ਵੱਡੇ ਕੰਟੇਨਰ ਜਾ ਰਹੇ ਸੀਗੇ, ਟੈਂਕਰ ਜਿਹੜੇ ਜਾ ਰਹੇ ਸੀ, ਉਹਨਾਂ ਸ਼ੈਡੋ ਕੰਪਨੀਆਂ ਨੂੰ ਚਲਾਉਣ ਵਾਲਿਆਂ ਦੇ ਉੱਤੇ ਅਮਰੀਕਾ ਦੇ ਦੁਆਰਾ ਵੀ ਬਹੁਤ ਜ਼ਿਆਦਾ ਜਿਹੜੀਆਂ ਸੈਂਕਸ਼ਨਸ ਆ ਲਾਈਆਂ ਗਈਆਂ ਆ। ਅਮਰੀਕਾ ਦੇ ਵਿੱਚ ਰਿਕਾਰਡ ਤੋੜ 13.8 ਮਿਲੀਅਨ ਬੈਰਲ ਜਿਹੜਾ ਤੇਲ ਦੀ ਪ੍ਰੋਡਕਸ਼ਨ ਚੱਲ ਰਹੀ ਆ ਪ੍ਰਤੀ ਦਿਨ ਅਕਤੂਬਰ ਮਹੀਨੇ ਤੋਂ ਜਿਹੜਾ ਉਹ ਲੈ ਕੇ। ਸੋ ਹੁਣ ਇਹਦੇ ਕਰਕੇ ਕਹਿੰਦੇ ਵੀ ਲਗਾਤਾਰ ਕੱਚੇ ਤੇਲ ਦੀ ਕੀਮਤ ਥੱਲੇ ਨੂੰ ਜਿਹੜੀ ਉਹ
ਆਈ ਹੈਗੀ ਆ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਵੀ ਕੱਚੇ ਤੇਲ ਦੀ ਕੀਮਤ ਹਰਜੋਤ ਸਿੰਘ ਜੀ ਘੱਟ ਰਵੇ, ਜਿਹਦੇ ਨਾਲ ਸਾਰਿਆਂ ਦੀਆਂ ਜੇਬਾਂ ਨੂੰ ਫਾਇਦਾ ਜਿਹੜਾ ਉਹ ਜ਼ਰੂਰ ਹੁੰਦਾ ਰਹੇਗਾ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਤੇ ਕਰੰਸੀ ਦੀ ਗੱਲਬਾਤ ਕਰਨੀ ਆ। ਉਸ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਜਿਹੜੇ ਆਪਾਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਆ। ਬਹੁਤ ਸਾਰੇ ਕਮੈਂਟ ਕਰਦੇ ਆ। ਆਪਾਂ ਤੇ ਕਈ ਵਾਰ ਸਾਰਿਆਂ ਦੇ ਜਵਾਬ ਨਹੀਂ ਦੇ ਹੁੰਦੇ। ਸੋ ਵੱਧ ਤੋਂ ਵੱਧ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਜੋੜਿਆ ਕਰੋ ਤੇ ਨਾਲ ਦੀ ਨਾਲ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਹੈਗੇ ਆ, ਜਿੱਥੇ-ਜਿੱਥੇ ਵੀ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ, ਉਹ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ $280 ਤੇ 5 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ $90 ਤੇ 1 ਪੈਸੇ। ਪਿਛਲੇ ਦਿਨਾਂ ਦੇ ਵਿੱਚ ਇੰਡੀਆ ਨੇ $20 ਮਿਲੀਅਨ ਜਿਹੜਾ ਆ ਉਹ ਸੈੱਲ ਕੀਤਾ ਸੀ, ਤਾਂ ਕਿ ਜਿਹੜਾ ਰੁਪਈਆ ਆ ਉਹਨੂੰ ਕੰਟਰੋਲ ਕੀਤਾ ਜਾ ਸਕੇ। ਪਰ ਫਿਰ ਇੱਕ ਵਾਰ ਜਿਹੜਾ ਆ $90 ਤੋਂ ਉੱਪਰ ਜਿਹੜਾ ਡਾਲਰ ਦੇ ਬਰਾਬਰ ਰੁਪਈਆ ਹੋ ਗਿਆ। ਜੀ, ਤੇ ਮਾਰਕੀਟਸ ਦੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਸਾਲ ਦੇ ਬੇਸਿਕਲੀ ਪਹਿਲੇ ਦਿਨ ਜਦ ਮਾਰਕੀਟ ਖੁੱਲੀ ਆ ਤਾਂ ਡਾਓ ਜੋਨ 319 ਪੁਆਇੰਟ ਵੱਧ ਕੇ 48,300 ਤੇ 82 ਦੇ ਉੱਤੇ ਬੰਦ ਹੋਇਆ। S&P 13 ਪੁਆਇੰਟ ਵੱਧ ਕੇ 6858, ਨੈਸਡੈਕ 6 ਪੁਆਇੰਟ ਘਟ ਕੇ 23,200 ਤੇ 36 ਦੇ ਉੱਤੇ। ਸੋਨੇ ਦਾ ਭਾਅ $4342 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.19%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,249 ਤੇ ਇਥੀਰੀਅਮ 3100 ਤੇ $26 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਤੇ ਇਜਾਜ਼ਤ ਲੈਣ ਤੋਂ ਪਹਿਲਾਂ ਕੱਲ ਨੂੰ ਜਿਹੜਾ ਪ੍ਰੋਗਰਾਮ ਆ ਉਹ ਜੇ ਤੁਰਕੀ ਆਉਣਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਹੋਊਗਾ, ਅਪਡੇਟ ਇਮੀਗ੍ਰੇਸ਼ਨ। ਤੇ ਰਾਜਕਨਵੀਰ ਸਿੰਘ ਜੀ ਮੇਰੇ ਖਿਆਲ ਨਾਲ ਕਾਲਸ ਨਹੀਂ ਲੈ ਸਕਣਗੇ ਕਿਉਂਕਿ ਉਹ ਬਾਹਰ ਗਏ ਆ। ਹਾਂਜੀ, ਸੋ ਕਾਲਸ ਦਾ ਜਿਹੜਾ ਆ ਉਹ ਪ੍ਰੋਗਰਾਮ ਜਿਹੜਾ ਉਹ ਨਹੀਂ ਹੋ ਸਕੇਗਾ, ਪਰ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਜ਼ਰੂਰ ਕੀਤਾ ਜਾਵੇਗਾ। ਸੋ ਇਮੀਗ੍ਰੇਸ਼ਨ ਦੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਆਪਾਂ ਗੱਲਾਂ ਜਿਹੜੀਆਂ ਉਸ ਦੇ ਵਿੱਚ ਕਰਾਂਗੇ, ਕੀ ਕੁਛ ਤਾਜ਼ਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਉਹ ਜਿਹੜਾ ਅਪਡੇਟ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਦੇਖਣਾ, ਸੁਣਨਾ ਜਿਹੜਾ ਉਹ ਨਾ ਭੁੱਲਿਓ। ਤਕਰੀਬਨ ਸਵੇਰੇ 9:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਹੈ। ਸੋ ਬਾਕੀ ਟਾਈਮ ਜਿਹੜੇ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦੇ ਲਗਾਤਾਰ ਜਿਹੜੇ ਉਹ ਚੱਲਦੇ ਰਹਿਣਗੇ, ਇਹ ਵੀ ਜ਼ਰੂਰ ਤੁਸੀਂ ਦੇਖਣਾ ਸੁਣਨਾ। ਤੇ ਹੁਣ ਲੈਣੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।